ਪ੍ਰਾਈਵੇਟ ਸਕੂਲਾਂ 'ਚ ਫੀਸਾਂ ਦੇ ਨਾਂ ਤੇ ਹੋ ਰਹੀ ਲੁੱਟ ਨੂੰ ਲੈ ਕੇ ਜਲੰਧਰ ਤੋਂ ਆਈ +2 ਦੀ ਵਿਦਿਆਰਥਣ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਉਮੀਦਵਾਰ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨਾ ਲਗਾਇਆ। ਉਹਨਾਂ ਕਿਹਾ ਅਸੀਂ ਧਰਨਾ ਇਸ ਲਈ ਲਗਾਇਆ ਹੈ ਕਿਉਂਕਿ ਸਰਕਾਰ ਜੋ ਕਰ ਰਹੀ ਹੈ ਉਹ ਤਾਂ ਕਰ ਰਹੀ ਹੈ, ਮਗਰ ਭਗਵੰਤ ਮਾਨ ਵਿਰੋਧੀ ਪਾਰਟੀ ਦੇ ਹੋਣ ਦੇ ਬਾਵਜੂਦ ਵੀ ਇਸ ਦੇ ਖਿਲਾਫ ਆਵਾਜ਼ ਕਿਉਂ ਨਹੀਂ ਚੁੱਕ ਰਹੇ। ਉਹਨਾਂ ਕਿਹਾ ਜਲੰਧਰ ਤੋਂ ਆਉਣ ਤੋਂ ਪਹਿਲਾਂ ਭਗਵੰਤ ਮਾਨ ਨੂੰ ਇੱਕ WhatsApp ਰਾਹੀਂ ਇੱਕ ਈਮੇਲ ਵੀ ਭੇਜ ਦਿੱਤਾ ਗਿਆ ਸੀ। ਜੇ ਭਗਵੰਤ ਮਾਨ ਚਾਹਣ ਤਾਂ ਸਰਕਾਰ ਮਜਬੂਰ ਹੋ ਸਕਦੀ ਹੈ। ਉਹਨਾਂ ਕਿਹਾ ਭਗਵੰਤ ਮਾਨ ਵਿਰੋਧੀ ਪਾਰਟੀ ਦਾ ਰੋਲ ਸਹੀ ਅਦਾ ਨਹੀਂ ਕਰ ਰਹੇ। जी मेरी यही मांग है भी ਜਿਹੜੇ ਕੋਵਿਡ-19 ਕਰਕੇ ਜਿਹੜੇ ਸਾਡੇ ਘਰਾਂ ਦੇ ਉੱਤੇ ਆਰਥਿਕ ਸਮੱਸਿਆ ਆਈ ਹੋਈ ਹੈ, ਜਿੱਥੇ ਅਸੀਂ ਆਪਣੇ ਬੈਂਕਾਂ ਦੇ ਵਿੱਚ ਥੋੜੀ ਕਰਕੇ ਜਮ੍ਹਾਂ ਪੂੰਜੀ ਰੱਖੀ ਹੋਈ ਹੈ, ਉੱਥੇ ਹੀ ਇਹ ਪ੍ਰਾਈਵੇਟ ਸਕੂਲ ਵਾਲੇ ਜਿਹੜੇ ਮਾਫੀਆ ਬਣ ਕੇ ਸਾਨੂੰ ਲੁੱਟ ਰਹੇ ਨੇ, ਵਿਦਿਆਰਥੀਆਂ ਨੂੰ ਲੁੱਟ ਰਹੇ ਨੇ, ਮਾਪਿਆਂ ਨੂੰ ਲੁੱਟ ਰਹੇ, ਉਹਨਾਂ ਦੀ ਜਿਹੜੀ ਜਮ੍ਹਾਂ ਪੂੰਜੀ ਨੂੰ ਖੋਹ ਕੇ ਆਪਣੀਆਂ ਜੇਬਾਂ ਵਿੱਚ ਪਾ ਰਿਹਾ ਉਹ ਬੰਦ ਕੀਤੀ ਜਾਵੇ ਅਤੇ ਇਹਨਾਂ ਨੂੰ ਪ੍ਰਾਈਵੇਟ ਸਕੂਲ ਮਾਫੀਆ ਨੂੰ ਨੱਥ ਪਾਈ ਜਾਵੇ। ਭਗਵੰਤ ਮਾਨ ਜੀ ਦੀ ਕੋਠੀ ਦੇ ਬਾਹਰ ਇਸ ਲਈ ਧਰਨਾ ਕਿਉਂਕਿ ਇਹ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਅਤੇ ਸੰਗਰੂਰ ਦੇ MP ਨੇ। ਸੋ ਇਸ ਕਰਕੇ ਵੀ ਦੂਸਰਾ ਜਿਹੜਾ ਦਿੱਲੀ ਦੇ ਵਿੱਚ ਇਹਨਾਂ ਨੇ ਐਜੂਕੇਸ਼ਨ ਸਿਸਟਮ ਆਮ ਆਦਮੀ ਪਾਰਟੀ ਨੇ, ਕੇਜਰੀਵਾਲ ਜੀ ਨੇ ਬਹੁਤ ਵਧੀਆ ਕੀਤਾ ਆ, ਉਸ ਨੂੰ ਨਜ਼ਰ ਰੱਖਦੇ ਹੋਏ, ਮੈਂ ਉਸ ਦੇ ਵਿੱਚ ਧਿਆਨ ਨੂੰ ਰੱਖਦੇ ਹੋਏ ਵੀ ਇਹ ਵੀ ਭਗਵੰਤ ਮਾਨ ਜੀ ਵੀ ਉਹਨਾਂ ਦੀ ਟੀਮ ਦੇ ਮੈਂਬਰ ਨੇ, ਉਹਨਾਂ ਦੇ ਮਾਲਾ ਦੇ ਮਨਕੇ ਨੇ। ਸੋ ਇਸ ਕਰਕੇ ਵੀ ਇਹਨਾਂ ਤੋਂ ਉਮੀਦਾਂ ਹਨ, ਇਸ ਕਰਕੇ ਮੈਂ ਅੱਜ ਇਹਨਾਂ ਦੇ ਘਰ ਦੇ ਬਾਹਰ ਧਰਨਾ ਲਗਾਇਆ। ਜੇ ਉਹ ਪ੍ਰੋਪਰ ਰੋਲ ਨਿਭਾ ਰਹੀ ਹੁੰਦੀ ਤਾਂ ਸ਼ਾਇਦ ਅੱਜ ਮੈਨੂੰ ਇੱਥੇ ਨਹੀਂ ਸੀ ਬੈਠਣਾ ਪੈਂਦਾ। ਵਿਦਿਆਰਥੀਆਂ ਤੇ ਮਾਪਿਆਂ ਨੂੰ ਆਪਣੇ ਗਹਿਣੇ ਵੇਚ ਕੇ ਐਡਮਿਸ਼ਨ ਨਹੀਂ ਸੀ ਕਰਵਾਉਣੀ ਪੈਂਦੀ ਅਤੇ ਨਾ ਹੀ ਕਰਜ਼ਾ ਚੱਕ ਕੇ ਆਪਣੀਆਂ ਕਿਤਾਬਾਂ ਜਿਹੜੀਆਂ ਕਿ ਲੈਣੀਆਂ ਪੈਣੀਆਂ ਸੀਗੀਆਂ ਪ੍ਰਾਈਵੇਟ ਸਕੂਲਾਂ ਵੱਲੋਂ। ਇਹਨਾਂ ਦਾ ਜਿਹੜਾ ਰੋਲ ਹੈ ਬਹੁਤ ਹੀ ਗੰਦਾ ਨਿਭਾ ਰਹੇ ਨੇ, ਆਪਣਾ ਇਸ ਨਿਭਾ ਹੀ ਨਹੀਂ ਰਹੇ ਇੱਕ ਹਿਸਾਬ ਨਾਲ, ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਮੈਂ ਅੱਜ ਉਹਨਾਂ ਦੇ ਘਰ ਦੇ ਬਾਹਰ ਬੈਠੀ ਹਾਂ, ਲੇਕਿਨ ਉਹ ਪਤਾ ਨਹੀਂ ਕਿੱਥੇ ਦੌੜੇ ਹੋਏ ਹਨ। ਫਿਲਹਾਲ ਕਿ ਬਕਾਇਦਾ ਮੈਂ ਉਹਨਾਂ ਨੂੰ ਪਹਿਲਾਂ ਸਾਰਾ ਮੇਲ ਕਰਕੇ, WhatsApp ਕਰਕੇ, फ़ोन करके मैं इत्थे आई सी सारा दस के, तो इस करके मैनूं लग रहा रोल अपना सही नहीं निभा रहे। उधर भगवंत मान दे घर धरना देने तो बाद नोबल पंजाब शिक्षा मंत्री वीरेंद्र सिंगला दे घर दे अगे पहुंचियां ते जिथे उन्हां ने अपना मैमोरेंडम दिता। जी ਉਹਨਾਂ ਨਾਲ ਇਹ ਗੱਲਬਾਤ ਹੋਈ ਹੈ ਵੀ ਉਹਨਾਂ ਨੇ ਕਿਹਾ ਵੀ ਮੈਂ ਆਪਣੀ ਰਿਸਪੌਂਸਿਬਿਲਟੀ ਪੂਰੀ ਨਿਭਾ ਰਿਹਾਗਾ, ਪੂਰੇ ਆਪਣੀ ਜਿਹੜੇ ਰਿਸਪੌਂਸਿਬਿਲਟੀ ਆ ਉਹਨੂੰ ਚੰਗੀ ਤਰ੍ਹਾਂ ਮੈਂ ਆਪਣਾ ਰੋਲ ਵਧੀਆ ਪਲੇ ਕਰ ਰਿਹਾਗਾ। ਸੋ ਸਾਨੂੰ ਵੀ ਇਹ ਉਮੀਦ ਆ ਵੀ ਉਹ ਆਪਣੀ ਥਾਂ 'ਤੇ ਸਹੀ ਹੋਣਗੇ ਅਤੇ ਉਹਨਾਂ ਨੇ ਇਹ ਵੀ ਗੱਲ ਜ਼ਰੂਰ ਰੱਖੀ ਹੈ, ਮੁੱਖ ਰੱਖੀ ਹੈ ਵੀ ਹਾਈ ਕੋਰਟ ਦੇ ਆਰਡਰ ਦੀ ਜਿਹੜੀ 12 ਜੂਨ ਤੱਕ ਦੀ ਹੀਅਰਿੰਗ ਸੁਣੀ ਜਾਏਗੀ ਅਤੇ ਉਸ ਤੋਂ ਬਾਅਦ ਹੀ ਅਸੀਂ ਅੱਗੇ ਕੋਈ ਸਟੈਪ ਚੱਕਾਂਗੇ। ਅਤੇ ਨਾਲ ਹੀ ਨਾਲ ਉਹਨਾਂ ਨੇ ਇੱਕ ਗੱਲ ਕਹੀ ਹੈ ਵੀ ਜਿੱਥੇ ਮਾਪੇ ਕਿਉਂ ਨਹੀਂ ਆਪਣਾ ਜਿਹੜਾ ਇਹ ਸੰਘਰਸ਼ ਲੜਦੇ, ਉਹਨਾਂ ਨੇ ਮੈਨੂੰ ਇਹ ਵੀ ਕਿਹਾ ਵੀ ਤੂੰ ਫਸਟ ਪਰਸਨ ਹੋ ਤੁਸੀਂ ਵੀ ਜਿਹੜੇ ਮੇਰੇ ਕੋਲ ਕੰਪਲੇਂਟ ਲੈ ਕੇ ਆਏ ਹੋ। ਸੋ ਇਸ ਕਰਕੇ ਮੈਂ ਮਾਪਿਆਂ ਨੂੰ ਅਪੀਲ ਕਰਦੀ ਹਾਂ, ਬਹੁਤ ਦਿਲੋਂ ਅਪੀਲ ਕਰਦੀ ਹਾਂ ਵੀ ਉਹ ਆਪਣੀ ਆਵਾਜ਼ ਉਠਾਉਣ। ਜਿਹੜਾ ਸਕੂਲ ਉਹਨਾਂ ਨੂੰ ਤੰਗ ਕਰ ਰਿਹਾ, ਐਕਸਪਲੋਇਟ ਕਰ ਰਿਹਾ, ਉਹਦੀ ਖਬਰ ਪਾਉਣ, ਉਸਦੀ ਕੰਪਲੇਂਟ ਕਰਨ ਅਤੇ ਮੈਦਾਨ ਦੇ ਵਿੱਚ ਉਤਰਨ। ਮਿਨਿਸਟਰ ਸਾਹਿਬ ਦੀ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ, ਉਹਨਾਂ ਨੇ ਕਿਹਾ ਜੇ ਵਿਦਿਆਰਥੀ ਅਤੇ ਮਾਪੇ ਜਦੋਂ ਇਕੱਠੇ ਹੋ ਜਾਣਗੇ ਤਾਂ ਆਪੇ ਪ੍ਰਾਈਵੇਟ ਸਕੂਲਸ ਬੰਦ ਹੋ ਜਾਣਗੇ ਅਤੇ ਜੇ ਕੋਈ ਮਾਪੇ ਮੈਨੂੰ ਕੰਪਲੇਂਟ ਕਰਦਾ ਤਾਂ ਅਸੀਂ ਉਸੇ ਟਾਈਮ NOC ਵੀ ਰੱਦ ਕਰ ਦਿਆਂਗੇ। ਸੋ ਇਸ ਕਰਕੇ ਮੈਨੂੰ ਮਿਨਿਸਟਰ ਸਾਹਿਬ ਤੋਂ ਬਹੁਤ ਸਾਰੀਆਂ ਉਮੀਦਾਂ ਵੀ 12 ਜੂਨ ਤੋਂ ਬਾਅਦ ਜਿਸ ਤਰ੍ਹਾਂ ਇਹ ਕੰਮ ਕਰ ਰਹੇ, ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਹੈ, ਤਾਂ ਮੈਨੂੰ ਉਮੀਦ ਆ ਵੀ ਇਹ 12 ਜੂਨ ਤੋਂ ਬਾਅਦ ਵੀ ਆਪਣੀ ਜਿਹੜੀ ਇਮੇਜ ਆ ਉਹ ਇਸੇ ਤਰ੍ਹਾਂ ਵਧੀਆ ਬਣਾਈ ਰੱਖਣਗੇ। ਸੋ ਹੁਣ 12 ਤਰੀਕ ਤੱਕ ਦੀ ਉਮੀਦ ਆ ਵੀ ਕੀ ਹੁੰਦਾ ਹੀਅਰਿੰਗ ਤੋਂ ਬਾਅਦ।